ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 31 ਅਗਸਤ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹਦੇ ਵਾਲੇ ਪਾਸੇ ਆਉਣੇ ਆ। ਪਹਿਲਾਂ ਜ਼ਰਾ ਕਾਊਂਟਡਾਊਨ ਦੱਸ ਦਈਏ। ਅੱਜ 31 ਅਗਸਤ ਹੈ। ਇਹਦਾ ਮਤਲਬ ਹੈ ਕਿ ਹੁਣ ਪੂਰੇ 90 ਦਿਨ, ਮਤਲਬ ਕਿ ਪੂਰੇ 3 ਮਹੀਨੇ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਰਿਟਾਇਰਮੈਂਟ ਤੇ ਨਵੇਂ ਆਰਮੀ ਚੀਫ ਦੇ ਆਉਣ ਵਿੱਚ। ਹੁਣ ਜ਼ਰਾ ਅੱਜ ਦੀਆਂ ਖਬਰਾਂ 'ਚ ਪਹਿਲਾਂ ਤਾਂ ਜ਼ਾਹਿਰ ਹੈ ਸੈਲਾਬ ਦੀ ਗੱਲ ਹੀ ਕਰਨੀ ਹੈ। ਇਸ ਵੇਲੇ ਸੈਲਾਬ ਦੀ ਸੂਰਤ ਹਾਲ ਜਿਹੜੀ ਹੈ ਉਹ ਬਹੁਤ ਹੀ ਖਤਰਨਾਕ ਹੁੰਦੀ ਜਾ ਰਹੀ ਹੈ। ਮਜ਼ੀਦ ਉਹਦੀ ਵਜ੍ਹਾ ਹੈ ਵੀ ਇੰਡੀਆ ਦੇ ਵਿੱਚ ਜਿਹੜਾ ਸਲਾਲ ਉਹਨਾਂ ਦਾ ਡੈਮ ਹੈ ਉਹਦੇ ਉਹਨਾਂ ਨੇ ਗੇਟ ਖੋਲ੍ਹ ਛੱਡੇ ਨੇ ਔਰ ਜ਼ਾਹਿਰ ਹੈ ਉੱਥੋਂ ਪਾਣੀ ਜਿਹੜਾ ਫਿਰ ਚਨਾਬ 'ਚ ਆਉਣਾ ਹੈ, ਚਨਾਬ ਦੇ ਵਿੱਚ। ਅਤੇ ਚਨਾਬ ਦੇ ਵਿੱਚ ਪਹਿਲਾਂ ਹੀ ਇਸ ਵੇਲੇ ਜਦੋਂ ਅਸੀਂ ਤੁਹਾਡੇ ਨਾਲ ਗੱਲ ਕਰਨ ਡਏ ਹਾਂ, ਇਸ ਵੇਲੇ ਵੀ ਜਿੰਨਾ ਵੀ ਇਸ ਵੇਲੇ ਇਲਾਕੇ 'ਚ ਸੈਲਾਬ ਆਇਆ ਹੋਇਆ ਉੱਥੇ ਸਭ ਤੋਂ ਬਹੁਤੀ ਤਬਾਹੀ ਜਿਹੜੀ ਹੈ ਉਹ ਹਾਲੀ ਤੱਕ ਵੀ ਝੰਗ ਅਤੇ ਚਨਿਓਟ ਇਹਨਾਂ ਇਲਾਕਿਆਂ ਦੇ ਵਿੱਚ ਮਚਾਈ ਗਈ ਹੈ। ਪਿੰਡ ਜਿਹੜੇ ਨੇ ਡੁੱਬ ਗਏ ਨੇ ਅਤੇ ਬੜਾ ਹੀ ਬੁਰਾ ਹਾਲ ਹੈ। ਹੁਣ ਇਹ ਸਾਨੂੰ ਨਹੀਂ ਪਤਾ ਕਿ ਇਹਨਾਂ ਲੋਕਾਂ ਵਿਚਾਰਿਆਂ ਦਾ ਕਸੂਰ ਕੀ ਹੈ, ਕਿਉਂਕਿ ਉਹਨਾਂ ਤੱਕ ਕੋਈ ਇਮਦਾਦ ਨਹੀਂ ਆਪਣੀ। ਲਾਹੌਰ ਔਰ ਗਿਰਦੋ ਨਵਾਜ਼ ਤੇ ਫਿਰ ਵੀ ਕੋਈ ਮਾੜਾ ਚੰਗਾ, ਚਲੋ ਕੋਈ ਕੈਮਰਿਆਂ ਵਾਲੇ ਚਲੇ ਜਾਂਦੇ ਨੇ, ਕੋਈ ਲੋਕੀ ਪੁੱਛ ਦੱਸ ਲੈਂਦੇ ਨੇ, ਕੋਈ NGOs ਅੱਪੜ ਜਾਂਦੀਆਂ ਨੇ, ਲੇਕਿਨ ਉੱਥੇ ਜੋ ਸਾਨੂੰ ਪਤਾ ਲੱਗਣ ਡਿਆ ਉਹ ਬਹੁਤ ਹੀ ਬੁਰੇ ਹਾਲ ਨੇ। ਕੋਈ ਰੈਸਕਿਊ ਨਹੀਂ ਹੈ, ਕੋਈ ਲੋਕੀ ਨਹੀਂ ਹੈ। ਲੋਕੀ ਆਪਣੀ ਮਦਦ ਆਪ ਦੇ ਤਹਿਤ ਪਾਣੀ ਦੀਆਂ ਛੱਲਾਂ ਦੇ ਹਵਾਲੇ ਨੇ ਅਤੇ ਕੋਈ ਉੱਥੇ ਦਰਖਤਾਂ 'ਤੇ ਬੈਠਾ ਹੈ ਅਤੇ ਕੋਈ ਛੱਤਾਂ 'ਤੇ ਬੈਠਾ ਹੈ। ਜੇ ਕੋਈ ਛੱਤਾਂ ਨਹੀਂ ਡਿੱਗੀਆਂ ਅਤੇ ਬਹਰਹਾਲ ਮਾਲ ਡੰਗਰ ਡੁੱਬ ਗਿਆ ਹੈ, ਫਸਲਾਂ ਡੁੱਬ ਗਈਆਂ ਨੇ, ਘਰ ਡੁੱਬ ਗਏ ਨੇ। ਅਤੇ ਸਭ ਤੋਂ ਬਹੁਤੀ ਤਬਾਹੀ ਇਸ ਵੇਲੇ ਜਿਹੜੀ ਨਿਕਲੀ ਹੈ ਉਹ ਚਨਿਓਟ ਔਰ ਝੰਗ ਔਰ ਇਹ ਜਿਹੜਾ ਪਿੱਛੋਂ ਰੇਲਾ ਆ ਰਿਹਾ ਇਹਨੇ ਵੀ ਚਨਾਹ ਦੇ ਉੱਤੇ ਹੀ ਹਮਲਾਵਰ ਹੋਣਾ ਹੈ ਅਤੇ ਲੱਗਦਾ ਹੈ ਕਿ ਇਹ ਮਜ਼ੀਦ ਜਿਹੜੀ ਕੋਈ ਕਸਰ ਰਹਿ ਗਈ ਹੈ ਇਹਨੂੰ ਵੀ ਇਹ ਪੂਰੀ ਕਰ ਛੱਡੇਗਾ, ਮਤਲਬ ਕਿ ਬਹੁਤ ਜ਼ਿਆਦਾ ਤਬਾਹੀ ਕਰ ਛੱਡੇਗਾ। ਅਗਲੇ ਪਾਸੇ ਜਿਹੜਾ ਇਹ ਸਾਰਾ ਪਾਣੀ ਜਿਹੜਾ ਜਾ ਰਿਹਾ ਗੁੱਦੂ ਬੈਰਾਜ ਔਰ ਉਸ ਤੋਂ ਬਾਅਦ ਕੋਟਰੀ ਔਰ ਉਸ ਪਾਸੇ ਨੂੰ, ਉੱਥੇ ਵੀ ਸੁਣਿਆ ਕਿ ਪੰਜਨਦ ਗੁੱਦੂ ਉੱਥੇ ਵੀ ਬੜੀ ਜ਼ਿਆਦਾ ਤਬਾਹੀ ਦੇ ਚਾਂਸ ਨੇ। ਉਹਦੀ ਵਜ੍ਹਾ ਹੈ ਕਿ ਪਾਣੀ ਇਕੱਠਾ ਹੋ ਕੇ ਜਾ ਰਿਹਾ। ਅੱਗੋਂ ਹੁਣ ਵੇਖਦੇ ਸਿੰਧ ਵਾਲੇ ਵੀ ਲੰਮੇ ਹੀ ਪਏ ਨੇ। ਮੈਨੂੰ ਨਹੀਂ ਲੱਗਦਾ ਵੀ ਉਹਨਾਂ ਵੀ ਕੋਈ ਤਿਆਰੀ ਕਰਨੀ ਹੈ, ਉਹ ਵੀ ਬਸ ਗੱਲਾਂ ਬਾਤਾਂ ਹੀ ਆਣੀਆਂ ਜਾਣੀਆਂ ਹੀ ਨੇ। ਉਹ ਤਾਂ ਪਹਿਲਾਂ ਵੀ ਤੁਹਾਨੂੰ ਪਤਾ ਵੀ ਉਹਨਾਂ ਨੂੰ ਤਾਂ ਰੱਬ ਦੇਵੇ, ਉਹ ਤਾਂ ਹਰ ਸ਼ੈ ਵੇਚ ਦਿੰਦੇ ਨੇ ਪਹਿਲਾਂ ਵੀ। ਜਿਹੜੀ ਕੋਈ ਇਮਦਾਦੀ ਸ਼ੈ ਆਉਂਦੀ ਹੈ, ਟੈਂਟ ਤੰਬੂ, ਉਹ ਵੀ ਇਹਨਾਂ ਦੇ ਹੀ ਭਰਾ ਨੇ ਨੂਨ ਲੀਗ ਵਾਲਿਆਂ ਦੀ, ਉਹ ਵੀ ਛੱਡਦੇ ਕੋਈ ਨਹੀਂ ਸ਼ੈ। ਲੇਕਿਨ ਚਲੋ ਦੁਆ ਕਰ ਸਕਦੇ ਹਾਂ ਆਪਣੇ ਸਿੰਧ ਦੇ ਭੈਣ ਭਰਾਵਾਂ ਵਾਸਤੇ, ਸਾਊਥ ਪੰਜਾਬ ਦੇ ਭੈਣ ਭਰਾਵਾਂ ਵਾਸਤੇ ਕਿ ਹੁਣ ਉਹਨਾਂ ਦੀ ਬਚਤ ਹੋਵੇ। ਝੰਗ ਔਰ ਚਨਿਓਟ ਤੱਕ ਤੇ ਤਬਾਹੀ ਜਿਹੜੀ ਉਹ ਮਚ ਗਈ। ਇਹ ਤਾਂ ਸੂਰਤ ਹਾਲ ਜਿਹੜੀ ਤੁਹਾਡੇ ਸਾਹਮਣੇ ਹੈ ਸੈਲਾਬ ਦੀ। ਮੈਂ ਦੱਸਿਆ ਵੀ ਇੰਡੀਆ ਤੋਂ ਮਜ਼ੀਦ ਜਿਹੜੇ ਗੇਟ ਵੀ ਖੁੱਲ੍ਹੇ ਨੇ। ਕੱਲ੍ਹ ਵੀ ਤੁਹਾਨੂੰ ਦੱਸਿਆ ਵੀ ਬਾਰਿਸ਼ਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਉੱਤੇ ਆਪਣੇ ਵਾਲੇ ਪਾਸੇ ਵੀ ਅਤੇ ਉਹਨਾਂ ਵਾਲੇ ਪਾਸੇ ਵੀ, ਜਿਹਦੀ ਵਜ੍ਹਾ ਤੋਂ ਜ਼ਾਹਿਰ ਹੈ ਤਬਾਹੀ ਜਿਹੜੀ ਬਹੁਤ ਮੱਚੀ ਹੈ। ਲੇਕਿਨ ਦੂਸਰੇ ਪਾਸੇ ਜਿਹੜਾ ਚੜ੍ਹਦਾ ਪੰਜਾਬ ਹੈ ਉੱਥੇ ਜਿਹੜਾ ਚੀਫ ਮਿਨਿਸਟਰ ਹੈ ਭਗਵੰਤ ਮਾਨ, ਉਹਨੇ ਐਲਾਨ ਇਹ ਕੀਤਾ ਹੈ ਚੀਫ ਮਿਨਿਸਟਰ ਸਾਹਿਬ ਨੇ ਵੀ ਜਿਹੜੇ ਬੰਦੇ ਦੀ ਬੱਕਰੀ ਮਰੀ ਹੈ ਜਾਂ ਕੁਕੜੀ ਮਰੀ ਹੈ ਜਾਂ ਮੱਝ ਮਰੀ ਹੈ ਉਹਦੇ ਪੈਸੇ ਮੈਂ ਪੂਰੇ ਕਰਾਂਗਾ, ਘਬਰਾਉਣ ਦੀ ਲੋੜ ਨਹੀਂ। ਜਿਹਦਾ ਕੋਈ ਕੋਠਾ ਡਿੱਗਿਆ, ਕੋਠਾ ਵੀ ਮੈਂ ਬਣਾ ਕੇ ਦਿਆਂਗਾ ਅਤੇ ਉਹਦੀ ਮਜ਼ਦੂਰੀ ਦੇ ਪੈਸੇ ਵੀ ਮੈਂ ਦਿਆਂਗਾ। ਇਸ ਲਈ ਮੈਂ ਤੁਹਾਡੇ ਨਾਲ ਖਲੋਤਾ, ਘਬਰਾਉਣਾ ਨਹੀਂ। ਇਹ ਭਗਵੰਤ ਮਾਨ ਜਿਹੜਾ ਚੀਫ ਮਿਨਿਸਟਰ ਹੈ ਚੜ੍ਹਦੇ ਪੰਜਾਬ ਦਾ, ਉਹਦਾ ਐਲਾਨ ਹੈ। ਚਲੋ ਇਹ ਬੜੀ ਸੋਹਣੀ ਅਤੇ ਸੁਥਰੀ ਗੱਲ ਹੈ, ਕਿਉਂਕਿ ਉੱਥੇ ਵੀ ਬੜਾ ਕ੍ਰਿਟਿਸਿਜ਼ਮ ਹੋ ਰਿਹਾ ਸੀ ਕਿ ਲੋਕਾਂ ਨੂੰ ਉਸ ਤਰੀਕੇ ਨਾਲ ਨਹੀਂ ਬਚਾਇਆ ਗਿਆ। ਜ਼ਾਹਿਰ ਹੈ ਉੱਥੇ ਜਿਹੜਾ ਰਿਸਪੌਂਸ ਹੈ, ਰਿਐਕਸ਼ਨ ਹੈ ਜੋ ਅਸੀਂ ਮੀਡੀਆ 'ਚ ਵੇਖ ਰਹੇ ਹਾਂ ਉਹ ਸਾਡੇ ਵਾਲੇ ਪਾਸੇ ਨਾਲੋਂ ਤਾਂ ਡੈਫੀਨੇਟਲੀ ਬਹੁਤ ਬਿਹਤਰ ਹੈ। ਲੇਕਿਨ ਬਹਰਹਾਲ ਫਿਰ ਵੀ ਇਹ ਬੜੀ ਖੁਸ਼ਾਇੰਦ ਗੱਲ ਹੈ ਕਿ ਉੱਥੋਂ ਦਾ ਚੀਫ ਮਿਨਿਸਟਰ ਜਿਹੜਾ ਉਹ ਬਿਲਕੁਲ ਭਰਵੇਂ ਤਰੀਕੇ ਦੇ ਨਾਲ ਆਪਣੀ ਆਵਾਮ ਦੇ ਨਾਲ ਖਲੋਤਾ ਹੈ ਔਰ ਇਹ ਗੱਲ ਕਰਨ ਡਿਆ ਹੈ ਕਿ ਜੋ ਵੀ ਤੁਹਾਡਾ ਨੁਕਸਾਨ ਹੋਇਆ ਉਹ ਪੂਰਾ ਹੋਣਾ ਹੈ। ਹਕੂਮਤਾਂ ਨੂੰ ਲੋਕੀ ਇਸੇ ਆਸਤੇ ਟੈਕਸ ਦਿੰਦੇ ਨੇ ਅਤੇ ਇਸੇ ਆਸਤੇ ਉਹਨਾਂ ਦੀ ਜਿਹੜੀ ਤੁਸੀਂ ਇਹ ਕਹੋ ਵੀ ਬਾਦਸ਼ਾਹੀ ਜਿਹੜੀ ਹਕੂਮਤਾਂ ਦੀ ਹੁੰਦੀ ਹੈ ਉਹਨੂੰ ਤਸਲੀਮ ਕਰਦੇ ਨੇ ਕਿ ਮਾੜੇ ਵੇਲੇ 'ਤੇ ਉਹ ਉਹਨਾਂ ਦਾ ਪਿੰਡਾ ਕੱਜੇਗੀ ਔਰ ਉਹਨਾਂ ਦੇ ਮਗਰ ਆ ਕੇ ਹਕੂਮਤ ਖਲੋਏਗੀ। ਲੇਕਿਨ ਇੱਥੇ ਹੁਣ ਰੌਲਾ ਇਹ ਹੈ ਵੀ ਸਾਡੇ ਵਾਲੇ ਪਾਸੇ ਤਾਂ ਆਪਣੀ ਖਾ ਕੇ ਆਓ ਅਤੇ ਸਾਡੀ ਲੈ ਕੇ ਆਓ। ਹਕੂਮਤ ਦਾ ਇਹੀ ਕੰਮ ਹੈ। ਹਕੂਮਤ ਉਹ ਬਾਰ-ਬਾਰ ਸਾਡੇ ਕੋਲੋਂ ਚੇਤੇ ਕਰੋ। ਸਾਡੀ ਜਿਹੜੀ ਕੈਪਟਨ ਇਮਾਨ ਦੁਰਾਨੀ ਸਾਹਿਬਾ ਨੇ ਉਹ ਪੁੱਛਦੀਆਂ ਸਨ, ਇੱਕ ਵਾਰੀ ਦੁਬਾਰਾ ਉਹਨਾਂ ਦੀ ਵੀਡੀਓ ਚਲਾ ਦੇਣੇ ਵੀ ਉਹਨਾਂ ਕੀ ਸੱਸ ਮੁੰਡਿਓ, ਉਹਨਾਂ ਕੀ ਹਿੱਸਾ ਜ਼ਰਾ ਵੀਡੀਓ 'ਚ ਦੁਬਾਰਾ ਦਿਖਾਓ ਜਿੱਥੇ ਉਹ ਕਹਿੰਦੇ ਨੇ ਵੀ ਇਹ ਨਾ ਪੁੱਛੋ ਵੀ ਪਾਕਿਸਤਾਨ ਨੇ ਤੁਹਾਨੂੰ ਕੀ ਦਿੱਤਾ, ਤੁਸੀਂ ਇਹ ਪੁੱਛੋ ਵੀ ਤੁਸੀਂ ਪਾਕਿਸਤਾਨ ਨੂੰ ਕੀ ਦਿੱਤਾ। ਜ਼ਰਾ ਚਲਾਓ ਖਾਂ। Do not ask what your country has done for you. Always seek and ask what you have done for your country. ਵੇਖ ਲਿਆ ਜੇ। ਹੁਣ ਜ਼ਰਾ ਚੇਤੇ ਕਰ ਲਓ ਕਿ ਇਹ ਬੀਬੀ ਨੇ ਜਦੋਂ ਇਹ ਗੱਲ ਕਹੀ ਸੀ ਅਤੇ ਹੁਣ ਇਹ ਜਿਹੜੇ ਸੈਲਾਬ ਦੇ ਵਿੱਚ ਲੁੱਟੇ ਪੁੱਟੇ ਨੇ ਇਹਨਾਂ ਦੇ ਚਿਹਰੇ ਵੇਖੋ ਅਤੇ ਫਿਰ ਉਹਨਾਂ ਦਾ ਇਹ ਸਵਾਲ ਪੁੱਛੋ ਵੀ ਇਹ ਨਾ ਪੁੱਛੋ ਤੁਹਾਨੂੰ ਪਾਕਿਸਤਾਨ ਨੇ ਕੀ ਦਿੱਤਾ, ਤੁਸੀਂ ਇਹ ਦੱਸੋ ਵੀ ਪਾਕਿਸਤਾਨ ਨੂੰ ਤੁਸੀਂ ਕੀ ਦਿੱਤਾ। ਹੁਣ ਇਹ ਵਿਚਾਰੇ ਅੱਗੋਂ ਕੀ ਦੱਸਣ ਇਹਨਾਂ ਕੀ ਦਿੱਤਾ ਅਤੇ ਕੀ ਲਿਆ। ਇਹਨਾਂ ਦੇ ਆਪਣੀਆਂ ਜ਼ਿੰਦਗੀਆਂ ਦੇ ਛੜੀਆਂ ਨੇ, ਆਪਣੀਆਂ ਜਵਾਨੀਆਂ ਦੇ ਛੜੀਆਂ ਨੇ, ਆਪਣੇ ਬੁਢਾਪੇ ਦੇ ਛੜੇ ਨੇ। ਇਹਨਾਂ ਨੂੰ ਵਾਪਸ ਕੀ ਲੱਭਾ ਉਹ ਤਾਂ ਸਾਰਿਆਂ ਨੂੰ ਇਹਨਾਂ ਦੇ ਮੂੰਹਾਂ 'ਤੇ ਪਈਆਂ ਹੋਈਆਂ ਝੁਰੀਆਂ ਅਤੇ ਇਹਨਾਂ ਦੀ ਜਿਹੜੀ ਬੇਕਸੀ ਹੈ ਉਹਦੇ ਵਿੱਚ ਸਾਰਿਆਂ ਨੂੰ ਨਜ਼ਰ ਆਉਣ ਡਿਆ ਵੀ ਪਾਕਿਸਤਾਨ ਦੇ ਵਿੱਚੋਂ ਜਿਹੜਾ ਵੀ ਪਾਕਿਸਤਾਨ ਦਾ ਜੂਸ ਸੀ ਉਹ ਅਸ਼ਰਾਫੀਆ ਪੀ ਗਈ ਹੈ। ਅਸ਼ਰਾਫੀਆ ਦੇ ਲੈਵਲ ਨੇ ਕੋਈ ਬਹੁਤ ਉੱਤੇ ਵਾਲੇ ਨੇ ਅਤੇ ਕੋਈ ਥੱਲੇ ਇਮਾਨ ਦੁਰਾਨੀ ਸਾਹਿਬਾ ਤੱਕ ਵੀ ਜਾਂਦੇ ਨੇ। ਮਤਲਬ ਕਿ
ਅਸ਼ਰਾਫੀਆ ਜਿਹੜੀ ਹੈ ਉਹ ਕੋਈ ਨਿੱਕੀ ਹੈ ਤੇ ਕੋਈ ਵੱਡੀ ਅਸ਼ਰਾਫੀਆ ਹੈ। ਸਾਰਿਆਂ ਨੇ ਆਪਣਾ ਜੋੜ ਮੇਲ ਜਿਹੜਾ ਉਹ ਰਲਾਇਆ ਅਤੇ ਉੱਥੇ ਜਿਹੜੇ ਉਹ ਜੋੜੀ ਠੋਕੀ ਆ ਰਹੇ ਨੇ ਥੱਲੇ ਵਾਲਿਆਂ ਦੀ। ਅੱਛਾ ਜੀ, ਅਗਲੇ ਪਾਸੇ ਮੋਹਸਨ ਨਕਵੀ ਦੀ ਸਾਊਦੀ ਸਫੀਰ ਦੇ ਨਾਲ ਮੁਲਾਕਾਤ ਹੋਈ ਹੈ ਅਤੇ ਉਹਦੇ 'ਚ ਐਲਾਨ ਹੋਇਆ ਵੀ ਜਿਹੜੇ ਮੰਗਣ ਵਾਲੇ ਨੇ ਨਾ, ਭੀਖ ਮੰਗਣ ਵਾਲੇ, ਉਹਨਾਂ ਦੇ ਉਸ ਮਾਫੀਆ ਦੇ ਖਿਲਾਫ ਕਰੈਕ ਡਾਊਨ ਕਰਨਾ ਆਇਆ ਸੀ। ਇਹ ਬੜਾ ਤਗੜਾ ਐਲਾਨ ਕੀਤਾ। ਮੈਨੂੰ ਲੱਗਦਾ ਹੈ ਕਿ ਸ਼ਰੀਫ ਖਾਨਦਾਨ ਵੀ ਸਾਜ਼ਿਸ਼ਾਂ ਬੁਣ ਰਿਹਾ ਅਤੇ ਇਹ ਜ਼ਾਹਿਰ ਹੈ ਜ਼ਰਾ ਮਜ਼ਾਕ ਹੀ ਅਸੀਂ ਗੱਲ ਕਰਨ ਡਏ ਹਾਂ ਕਿ ਜਿਵੇਂ ਸ਼ਰੀਫ ਖਾਨਦਾਨ ਸਾਜ਼ਿਸ਼ ਬੁਣ ਰਿਹਾ ਆਪਣਾ ਫੀਲਡ ਮਾਰਸ਼ਲ ਦੇ ਖਿਲਾਫ, ਉਸੇ ਤਰੀਕੇ ਨਾਲ ਮੋਹਸਨ ਨਕਵੀ ਸਾਹਿਬ ਨੇ ਕਿਹਾ ਵੀ ਮੰਗਣ ਵਾਲਿਆਂ ਦੇ ਖਿਲਾਫ ਜਿਹੜੀ ਕਾਰਵਾਈ ਕਰਨੀ, ਕਿਉਂਕਿ ਇਹਨਾਂ ਤੋਂ ਵੱਡਾ ਮੰਗਣ ਵਾਲਾ ਤਾਂ ਦੁਨੀਆ 'ਚ ਹੈ ਕੋਈ ਨਹੀਂ, ਕਿਉਂਕਿ ਸ਼ਹਿਬਾਜ਼ ਸ਼ਰੀਫ ਸਾਹਿਬ ਦਾ ਆਲਰੇਡੀ ਬਿਆਨ ਆ ਗਿਆ ਕਿ ਆ ਜਿਹੜਾ ਸਲਾਬ ਹੈ ਇੱਥੇ ਪੂਰੀ ਦੁਨੀਆ ਨੂੰ ਸਾਡੀ ਇਮਦਾਦ ਕਰਨੀ ਪਏਗੀ। ਦੁਨੀਆ ਨੇ ਇਮਦਾਦ ਕਰਨੀ ਜਿਹੜੀ ਹੈ ਨਾ ਖਾ ਪੀ ਜਾਣੀ, ਕਿਉਂਕਿ ਆਮ ਬੰਦੇ ਤੱਕ ਤੋਂ ਇਮਦਾਦ ਅੱਪੜਨੀ ਨਹੀਂ। ਇਹੀ ਪੁਰਾਣਾ ਅਸੂਲ ਹੈ। ਚੇਤੇ ਕਰੋ ਪਿਛਲੀ ਵਾਰੀ ਸਿੰਧ ਦੇ ਵਿੱਚ ਜਿਹੜੇ ਇਮਦਾਦ ਦੇ ਨਾਂ 'ਤੇ ਟੈਂਟ ਕੰਬਲ ਆਏ ਸਨ, ਉਹ ਵੀ ਇਹਨਾਂ ਮੂਰਖਾਂ ਨੇ ਵੇਚ ਛੱਡੇ ਸਨ ਓਪਨ ਮਾਰਕੀਟ ਦੇ ਵਿੱਚ ਜਾ ਕੇ। ਇਹ ਤਾਂ ਕੋਈ ਸ਼ੈ ਨਹੀਂ ਛੱਡਦੇ ਨਾ, ਉਹ ਛੱਡਦੇ ਨੇ ਸਿੰਧ ਵਾਲੇ, ਨਾ ਇਹ ਛੱਡਦੇ ਨੇ। ਹੁਣ ਆ ਇੱਥੇ ਕੰਮ ਇਹੋ ਜਿਹਾ ਹੀ ਹੈ। ਅੱਛਾ ਜੀ, ਅੱਗੇ ਚਲੋ ਜ਼ਰਾ। ਕਰੋਨਾ ਦੇ ਦੌਰਾਨ ਜਿਸ ਵੇਲੇ ਇਮਰਾਨ ਖਾਨ ਸਾਹਿਬ ਈਦ 'ਤੇ ਨਥੀਆ ਗਲੀ ਚਲੇ ਗਏ ਸਨ 2 ਦਿਨ ਵਾਸਤੇ, ਅਤੇ ਸਾਡੀ ਬਾਜੀ ਭੈਣ ਮੋਹਤਰਮਾ ਜੀ, ਉਹੀ ਮੋਹਤਰਮਾ ਸਾਡੀ ਬਾਜੀ ਭੈਣ, ਅਸੀਂ ਤਾਂ ਮੋਹਤਰਮਾ ਵੀ ਆਨੇ, ਬਾਜੀ ਵੀ ਆਨੇ, ਭੈਣ ਵੀ ਆਨੇ, ਬੜੇ ਇਤਰਾਮ ਨਾਲ ਆਸਮਾ ਸ਼ਰਾਜ਼ੀ ਸਾਹਿਬ ਦਾ ਜ਼ਿਕਰ। ਲੇਕਿਨ ਉਹ ਅੱਗੋਂ ਕੁੱਤੇ ਦੀ ਦੁਮ, ਇਹੋ ਜਿਹੇ ਮੁਹਾਵਰੇ। ਹਾਲਾਂ ਮੈਂ ਅੱਗੇ ਵੀ ਉਹਨਾਂ ਦੇ ਸਾਹਮਣੇ ਰੱਖਿਆ ਸੀ ਵੀ ਮੈਂ ਵੀ ਪੰਜਾਬੀ ਹਾਂ ਅਤੇ ਇਹ ਵੀ ਭੈਣ ਸਾਡੀ ਡਸਕੇ ਦੀ ਪੰਜਾਬੀ ਹੈ। ਉਹ ਉਸ ਤਰ੍ਹਾਂ ਹੀ ਨਾ ਮੇਰਾ ਮਤਲਬ ਗਲ ਦੇ ਵਿੱਚੋਂ ਘੁਮਾ ਘੁਮਾ ਕੇ ਉਰਦੂ ਕੱਢਦੀ ਹੈ ਜਿਵੇਂ ਕੋਈ ਵਾਕਈ ਬੜੀ ਉਰਦੂ ਸਪੀਕਿੰਗ ਹੈ ਅਤੇ ਕੋਈ ਤਾਸ਼ਕੰਦ ਤੋਂ ਆਈ ਹੈ, ਪਰ ਇਵੇਂ ਨਹੀਂ, ਇੱਥੋਂ ਸਾਡੇ ਡਸਕੇ ਦੇ ਰਹਿਣ ਵਾਲੀ ਹੈ ਭੈਣ ਸਾਡੀ ਇਹ ਵੀ। ਅਤੇ ਬਹਰਹਾਲ ਉਹ ਹੁਣ ਪੰਜਾਬੀ ਦੇ ਜਿਹੜੇ ਮੁਹਾਵਰੇ ਨੇ ਉਹ ਤਾਂ ਬੜੇ ਬੜੇ ਭੈੜੇ ਨੇ। ਮਸਲਨ ਜਿਵੇਂ ਇੱਕ ਮੁਹਾਵਰਾ ਕੁੱਤੀ ਚੋਰਾਂ ਨਾਲ ਰਲੀ, ਲੇਕਿਨ ਇਹ ਸਾਡੀ ਭੈਣ ਹੈ, ਇਹਦੇ ਵਾਸਤੇ ਤਾਂ ਅਸੀਂ ਇਹ ਮੁਹਾਵਰਾ ਨਹੀਂ ਇਸਤੇਮਾਲ ਕਰ ਸਕਦੇ। ਇਹ ਕਰ ਸਕਦੀ ਹੈ ਸਾਡੇ ਵਾਸਤੇ, ਚਲੋ ਇਹਦੀ ਮਰਜ਼ੀ ਹੈ, ਅਤੇ ਅਸੀਂ ਤਾਂ ਉਹਨਾਂ ਦਾ ਨਾਂ ਜਿਹੜਾ ਉਹ ਅਦਬ ਨਾਲ ਹੀ ਲਵਾਂਗੇ। ਲੇਕਿਨ ਉਸ ਵੇਲੇ ਇਹਨਾਂ ਨੇ ਧਮਾਲ ਪਾ ਛੱਡੀ ਸੀ ਸਾਫਤੀ ਤੌਰ 'ਤੇ ਵੀ ਇਮਰਾਨ ਖਾਨ ਉੱਤੇ 2 ਦਿਨ ਵਾਸਤੇ ਕਿਉਂ ਚਲੇ ਗਏ ਨੇ। ਹੁਣ ਇਸ ਵੇਲੇ ਤੁਹਾਡੇ ਸਾਹਮਣੇ ਹੀ ਹੈ, ਬਾਜੀ ਜਾਪਾਨ 'ਚ ਰਹਿ ਕੇ ਆਈ ਹੈ, ਪੂਰਾ ਟੱਬਰ ਲੈ ਕੇ ਗਈ ਸੀ, ਨਵਾਸੇ ਨਵਾਸੀਆਂ ਨਾਲ, ਧੀ ਦੀਆਂ ਸਹੇਲੀਆਂ ਨਾਲ, ਦਮਾਦ ਦੇ ਦੋਸਤ, ਚੀਫ ਸੈਕਟਰੀ, ਉਹਦੇ ਪੁੱਤਰ, ਮਤਲਬ ਅੱਗੇ ਤੋਂ ਅੱਗੇ ਕੰਪੂ ਪੂਰਾ ਲੈ ਕੇ ਗਏ ਸਨ, ਔਰ ਸਰਕਾਰੀ ਜਹਾਜ਼। ਫਿਰ ਆਖਿਆ ਜੀ ਅਸੀਂ ਟਿਕਟਾਂ ਆਪ ਲਈਆਂ। ਫਿਰ ਜਦੋਂ ਇੱਥੇ ਕੰਮ ਨਹੀਂ ਮੁੱਕਿਆ, ਸੋਚੋ ਵੀ ਇੱਥੇ ਕੰਮ ਨਹੀਂ ਮੁੱਕਿਆ। ਰਾਣਾ ਅਫਜ਼ਲ ਮਰਹੂਮ ਹੁੰਦੇ ਸਨ, ਫੈਸਲਾਬਾਦ ਤੋਂ, ਅੱਛੇ ਆਦਮੀ ਸਨ, ਪੜ੍ਹੇ ਲਿਖੇ ਵੀ ਸਨ। ਇਹ ਮੈਨੂੰ ਨਹੀਂ ਪਤਾ ਮੁੰਡਾ, ਮੈਂ ਤਾਂ ਪੜ੍ਹਿਆ ਲਿਖਿਆ ਔਰ ਅੱਛਾ ਮੁੰਡਾ ਸਮਝਦਾ ਸਾਂ ਇਹਨੂੰ, ਯਕੀਨ ਕਰੋ ਅੰਦਰੋਂ ਕਰਕੇ। ਮੇਰੇ ਸ਼ਹਿਰ ਦਾ ਵੀ ਸੀ, ਪੜ੍ਹਿਆ ਲਿਖਿਆ ਵੀ ਲੱਗਦਾ ਸੀ, ਪਰ ਮੈਂ ਹੈਰਾਨ ਹੋ ਗਿਆ ਇਸ ਮੁੰਡੇ ਤੋਂ। ਪਿਛਲੇ 1 ਸਾਲ 'ਚ ਵੀ ਬੌਂਤਰ ਗਿਆ, ਜਾਂ ਤਾਂ ਕਿਤੇ ਬਾਜੀ ਮਰੀਮ ਦੀ ਸ਼ਫਕਤ ਇਹਨਾਂ ਨੂੰ ਵੀ ਅਸਰ ਆ ਗਈ ਹੈ, ਜਾਂ ਕੋਈ ਹੋਰ ਰੌਲਾ ਹੋ ਗਿਆ। ਇਹ ਅਹਿਸਾਨ ਜਿਹੜਾ, ਇਹ ਅਹਿਸਾਨ ਜਿਹੜਾ ਮੁੰਡਾ ਰਾਣਾ ਅਹਿਸਾਨ ਅਫਜ਼ਲ, ਇਹ ਕਿਹੋ ਜਿਹੀਆਂ ਗੱਲਾਂ ਕਰਦਾ ਹੈ, ਇਹ ਮੇਰੀ ਹੁਣ ਸਮਝ ਤੋਂ ਬਾਹਰ ਹੈ। ਇਹ ਜ਼ਰਾ ਤੁਸੀਂ ਸੁਣੋ, ਪਹਿਲਾਂ ਇਹਦੀ ਗੱਲ ਸੁਣੋ ਅਤੇ ਫਿਰ ਥੋੜ੍ਹਾ ਪੋਸਟਮਾਰਟਮ ਕਰਦੇ ਇਹਦੇ 'ਤੇ। देखिए, मुझे नहीं पता कि कौन लोग वहां मौजूद थे या कौन नहीं मौजूद थे। ये बात ये कि अगर वो ना जाते तो वो सीटें खाली जाती, जहाज ने तो फिर भी उड़ना था और दूसरी जगह पहुंचना था। तो सर फिर आपको और मुझे भी ले जाते, अगर सीट खाली थी तो हम भी चले जाते। मुझे बड़ा शौक है जापान देखने का। सुन लीजिए, उन्हें आख्या भी सीटां खाली भी तो जानियां ही सी, सीटां खाली भी तो जानियां ही सी, ਤੇ ਅਸੀਂ ਆਖਿਆ ਵੀ ਬੰਦੇ ਭਰ ਕੇ ਜਿਹੜੇ ਘੱਲ ਦਿਓ। ਇਹ ਤਾਂ ਇੰਝ ਹੀ ਹੈ ਵੀ ਜਿਵੇਂ ਕੋਈ ਬੰਦਾ ਮੱਝ ਚੋਣ ਨੂੰ ਲੇਟ ਹੋ ਜਾਏ ਅਤੇ ਬੰਦਾ ਕੋਈ ਆਖੇ ਵੀ ਕੱਟੇ ਨੇ ਵੀ ਤਾਂ ਚੁੰਘਣਾ ਹੀ ਸੀ, ਜਾਂ ਕੋਈ ਬੰਦਾ ਕਿਸੇ ਦੀ ਮੱਝ ਨੂੰ ਪੈ ਜਾਏ, ਕੋਈ ਬੰਦਾ ਤੁਰਿਆ ਫਿਰਦਾ ਉਹ ਜਾ ਕਿਸੇ ਦੀ ਮੱਝ ਨੂੰ ਪੈ ਜਾਏ ਅਤੇ ਮੱਝ ਨੂੰ ਚੁੰਘਣਾ ਸ਼ੁਰੂ ਕਰਦੇ। ਅੱਗੋਂ ਤੁਸੀਂ ਆਪ ਹੀ ਸਿਆਣੇ ਹੋ, ਜਿਵੇਂ ਕੱਟਾ ਚੁੰਘਦਾ ਉਵੇਂ ਕੋਈ ਬੰਦਾ ਜਾ ਮੱਝ ਨੂੰ ਪੈ ਜਾਏ ਅਤੇ ਚੁੰਘਣਾ ਸ਼ੁਰੂ ਕਰਦਾ। ਅਤੇ ਜੇ ਕੋਈ ਬੰਦਾ ਪੁੱਛੇ ਵੀ ਤੂੰ ਇਹ ਭਾਈ ਕੀ ਕੀਤਾ, ਉਹ ਆਖੇ ਵੀ ਮੱਝ ਖਾਲੀ ਖਲੋਤੀ ਸੀ ਭਾਈ, ਤੁਸੀਂ ਤਾਂ ਮਸਰੂਫ ਹੋ, ਤੁਸੀਂ ਤਾਂ ਸਿਆਸਤ ਕਰ ਰਹੇ ਹੋ ਜਾਂ ਮਸਰੂਫ ਹੋ, ਤੁਹਾਡੇ ਕੋਲ ਤਾਂ ਟਾਈਮ ਨਹੀਂ ਮੱਝ ਚੋਣ ਦਾ, ਤੁਹਾਡੇ ਕੋਲ ਤਾਂ ਮੱਝ ਨੂੰ ਥਾਪੀ ਮਾਰਨ ਦਾ ਟਾਈਮ ਨਹੀਂ ਹੈਗਾ, ਅਤੇ ਮੱਝ ਖਲੋਤੀ ਸੀ ਵਿਹਲੀ, ਅਤੇ ਮੈਂ ਆਖਿਆ ਵਿਹਲੀ ਕਿਉਂ ਛੱਡਣੀ ਹੈ, ਇਹਨੂੰ ਪੈ ਜਾਓ। ਅਤੇ ਉਹ ਜਨਾਬ ਹੁਣ ਅਹਿਸਾਨ ਅਫਜ਼ਲ ਸਾਹਿਬ ਉਹਦੇ 'ਤੇ ਆਪਾਂ ਦੇ ਦੇਣੇ ਨੇ ਕੇਸ, ਪਰਚੇ ਕਰਾ ਦੇਣੇ ਨੇ। ਜਿਹੜਾ ਅੱਜ ਕੱਲ੍ਹ ਮਾਮਲਾ ਚੱਲ ਰਿਹਾ ਉਹਦੇ 'ਤੇ ਦਹਿਸ਼ਤਗਰਦੀ ਦੇ ਪਰਚੇ ਕਰਾ ਦਿਓਗੇ, ਪਤਾ ਨਹੀਂ ਕੀ ਕੁਛ ਕਰਾਓਗੇ ਵੀ ਜੀ ਇਹਨੇ ਸਾਡੀ ਮੱਝ ਜਿਹੜੀ ਹੈ ਉਹ ਚੁੰਘ ਲਈ ਹੈ, ਜਾਂ ਸਾਡੀ ਮੱਝ ਨੂੰ ਪੈ ਗਿਆ ਬੰਦਾ। ਅਤੇ ਉਹ ਬੰਦੇ ਨੇ ਅਗਰ ਅੱਗੋਂ ਆਖ ਦਿੱਤਾ ਵੀ ਜਨਾਬ ਤੁਹਾਡੀ ਮੱਝ ਖਾਲੀ ਖਲੋਤੀ ਸੀ, ਤੁਸੀਂ ਕਿਹੜਾ ਵਰਤਣ ਡਏ ਸੋ ਉਹਨੂੰ, ਮਤਲਬ ਚੋਣ ਡਏ ਸੋ, ਮੈਂ ਚੁੰਘ ਲਈ ਅਤੇ ਕਿਹੜਾ ਮਸਲਾ, ਫਿਰ ਕੀ ਕਰੋਗੇ ਮੈਨੂੰ ਦੱਸੋ। ਅਤੇ ਕਹਿਣ ਦਾ ਮਤਲਬ ਇਹ ਹੈ ਵੀ ਕੋਈ ਖੁਦਾ ਦਾ ਖੌਫ ਕਰੋ, ਆਪਣਾ ਨਹੀਂ ਅਤੇ ਆਪਣੇ ਵਾਲਦ ਸਾਹਿਬ ਦੇ ਨਾਂ ਦਾ ਖਿਆਲ ਕਰੋ, ਕੋਈ ਥੋੜ੍ਹਾ ਜਿਹਾ ਖਿਆਲ ਕਰੋ। ਕਿਉਂ ਟੀ ਵੀ 'ਤੇ ਆਉਂਦੇ ਜੇ ਗੱਲ ਸਾਂਭਿਆ ਨਹੀਂ ਜਾਂਦਾ, ਜਿੰਨਾ ਰਹਿਤਾ ਇਹਨਾਂ ਨੇ ਖਿਲਾਰਿਆ ਹੈ, ਇਹ ਵੀਰ ਮੇਰਿਆ ਤੇਰੇ ਕੋਲ ਕਿੱਥੋਂ ਸਾਂਭਿਆ ਜਾਣਾ, ਅਤੇ ਤੂੰ ਆ ਕੇ ਕਿਉਂ ਆਪਣੇ ਆਪ ਨੂੰ ਖਾਮਖਾ ਮਤਲਬ ਆਪਣੇ ਵਾਲਦ ਸਾਹਿਬ ਦਾ ਨਾਮ ਹੀ ਖਰਾਬ ਕਰਾਉਣ ਡਿਆ। ਇਹ ਕੌਣ ਮੰਤਕ ਹੈ ਵੀ ਮੇਰਾ ਮਤਲਬ ਹੈ ਵੀ ਜਾਣ ਡਈ ਸੀ ਫਲਾਈਟ, ਉਹਦੇ 'ਚ ਸੀਟਾਂ ਖਾਲੀ ਸਨ ਅਤੇ ਬੰਦੇ ਬਹਿ ਗਏ ਨੇ, ਵੈਸੇ ਵੀ ਤਾਂ ਖਾਲੀ ਜਾਣੀਆਂ ਸਨ,
ਕਮਾਲ ਦੀ ਗੱਲ ਕਰਦੇ ਹੋ ਬਾਈ। ਇਹ ਅਗਰ ਕੰਮ ਹੈ ਤੇ ਪਿੰਡਾਂ ਵਾਲੇ ਤੇ ਰੋਜ਼ ਟ੍ਰੇਨ ਡੱਕ ਲਿਆ ਕਰਨ ਔਰ ਕਹਿਣ ਵੀ ਅਸੀਂ ਟਿਕਟ ਤੋਂ ਬਗੈਰ ਹੀ ਬਹਿਣਾ ਬਈ। ਉਹ ਪੁੱਛਣ ਕਿਉਂ, ਉਹ ਕਹਿਣ ਜੀ ਖਾਲੀ ਵੀ ਤੇ ਜਾ ਹੀ ਰਹੇ ਹੋ, ਵੇਖੋ ਸੀਟਾਂ ਖਾਲੀ ਜਾ ਰਹੀਆਂ ਨੇ, ਅਸੀਂ ਵੀ ਜਾਣਾ। ਪਰ ਇਸ ਹਿਸਾਬ ਨਾਲ ਤੇ ਹਰ ਬੰਦਾ ਜਿਹੜਾ ਜਨਾਬੇ ਵਾਲੀ ਅਸੈਂਬਲੀ ਦੇ ਵਿੱਚ ਵੀ ਸੀਟਾਂ ਖਾਲੀ ਹੁੰਦੀਆਂ ਨੇ, ਬੰਦੇ ਬਾਹਰੋਂ ਆ ਕੇ ਬਹਿ ਜਾਇਆ ਕਰਨ ਉੱਥੇ ਵੀ। ਅੱਜ ਰਾਣਾ ਅਹਿਸਾਨ ਸਾਹਿਬ ਜਾਂ ਉਹਨਾਂ ਦੇ ਸਾਥੀ ਇੱਥੇ ਨਹੀਂ ਆਏ, ਚਲੋ ਅਸੈਂਬਲੀ ਤੇ ਉਹ ਪਹੁੰਚੇ ਹੀ ਨਹੀਂ ਮੇਰਾ ਖਿਆਲ, ਲੇਕਿਨ ਅੱਜ ਇੱਥੇ ਨਹੀਂ ਆਏ ਤੇ ਇਹਨਾਂ ਸੀਟਾਂ ਦੇ ਉੱਤੇ ਬਹਿ ਜਾਓ। ਕੱਲ੍ਹ ਨੂੰ ਕੈਬਨਿਟ ਦੇ ਵਿੱਚ ਜਗ੍ਹਾ ਖਾਲੀ ਹੋਵੇ, ਉਹ ਤੁਹਾਡਾ ਭਲਾ ਹੋ ਗਿਆ। ਕੱਲ੍ਹ ਨੂੰ ਕੋਰ ਕਮਾਂਡਰ ਕਾਨਫਰੰਸ ਅਗਰ ਇੱਕ ਅੱਧਾ ਥਾਂ ਕੋਈ ਖਾਲੀ ਹੋਇਆ, ਕੋਈ ਬੰਦਾ ਆ ਕੇ ਵੀ ਸੀਟ ਖਾਲੀ ਹੈ ਮੈਂ ਇੱਥੇ ਬਹਿ ਜਾਣਾ, ਤੁਹਾਡਾ ਭਲਾ ਹੋ ਗਿਆ। ਤੁਸੀਂ ਤਾਂ ਤਬਾਹੀ ਫੇਰ ਦਿਓਗੇ। ਇਹ ਨਾ ਕਰੋ, ਇੰਜ ਨਾ ਕਰੋ ਵੀਰ ਜੀ। ਇਹ ਲੋਕਾਂ ਦੇ ਤੇ ਤੁਸੀਂ ਜਿਹੜੇ ਨਾ ਮਾਜ਼ਰਤ ਦੇ ਨਾਲ ਇਹ ਫਿਰ ਪਿੰਡਾਂ ਦੇ ਬੰਦੇ ਜਿਹੜੇ ਨਾ ਜ਼ਰਾ ਥੋੜ੍ਹਾ ਜਿਹਾ ਵੀਰ ਜੀ ਘੱਟ ਪੜ੍ਹੇ ਲਿਖੇ ਨੇ ਤੇ ਹੈ ਵੀ ਸਾਦਾ ਨੇ। ਇਹ ਲੋਕਾਂ ਦੇ ਤੁਸੀਂ ਵਿਆਹਾਂ 'ਚ ਮਸਲਾ ਪੈਦਾ ਕਰ ਦੇਣਾ, ਯਕੀਨ ਕਰੋ। ਇਦੋਂ ਗਾਂਹ ਦੀ ਗੱਲ ਮੈਂ ਨਹੀਂ ਕਰ ਸਕਦਾ। ਰਾਣਾ ਅਹਿਸਾਨ ਸਾਹਿਬ, ਤੁਸੀਂ ਲੋਕਾਂ ਦੇ ਵਿਆਹਾਂ 'ਚ ਮਸਲਾ ਖੜਾ ਕਰ ਦੇਣਾ। ਲੋਕਾਂ ਨੇ ਆਖਣਾ ਹੈ ਕਿ ਜਨਾਬ ਖਾਲੀ ਜਗ੍ਹਾ ਪੂਰੀ ਕਰੋ ਜਿੱਥੇ ਜਿੱਥੇ ਹੈਗੀ ਹੈ। ਇਸ ਤਰ੍ਹਾਂ ਨਾ ਕਰੋ ਮੇਰਾ ਵੀਰ, ਇੰਜ ਖਾਲੀ ਜਗ੍ਹਾ ਪੂਰੀ ਨਹੀਂ ਕਰੀਦੀ। ਇਹ ਜਿਹੜਾ ਤੁਸੀਂ ਬਿਆਨ ਦਿੱਤਾ ਹੈ ਬਹੁਤ ਹੀ ਵੱਡਾ ਹਮਾਕਤ ਦਾ ਬਿਆਨ ਹੈ ਤੇ ਇਹਨੂੰ ਮਿਹਰਬਾਨੀ ਕਰਕੇ ਵਾਪਸ ਲੈ ਲਓ ਤੇ ਹੋਰ ਕੋਈ ਜਸਟੀਫਿਕੇਸ਼ਨ ਦਿਓ। ਮਤਲਬ ਮੂੰਹ 'ਚ ਜ਼ੁਬਾਨ ਹੋਵੇ ਬੰਦਾ, ਚਲੋ, ਔਰ ਸ਼ਰਮਿੰਦਗੀ ਵੀ ਘੱਟ ਹੋਵੇ ਤਾਂ ਬੰਦਾ ਬੋਲਦਾ ਬਲਦਾ ਹੀ ਰਹਿੰਦਾ, ਕੁਝ ਹੋਰ ਬੋਲਦੇ ਰਹੋ। ਲੇਕਿਨ ਇਹ ਬੜੀ ਮਾਜ਼ਰਤ ਦੇ ਨਾਲ ਹਲਕੀ ਤੇ ਬੇਹੂਦਾ ਗੱਲ ਸੀ। ਅੱਗੇ ਚੱਲਨੇ ਜ਼ਰਾ। ਹੁਣ ਆਸਮਾ ਸ਼ਰਾਜ਼ੀ ਸਾਹਿਬਾ ਉਦੋਂ ਤੇ ਬੜਾ ਰੌਲਾ ਪਾਉਂਦੀਆਂ ਸਨ, ਹੁਣ ਆਸਮਾ ਸ਼ਰਾਜ਼ੀ ਸਾਹਿਬਾ ਬਿਲਕੁਲ ਚੁੱਪ ਨੇ। ਜਾਪਾਨ ਜਾਣ 'ਤੇ ਵੀ ਚੁੱਪ ਨੇ। ਅੱਜ ਚਾਈਨਾ ਚਲੇ ਗਏ ਨੇ ਚਾਚਾ ਜੀ, ਉੱਥੇ ਵੀ ਚੁੱਪ ਨੇ। ਅੱਛਾ, ਇਹਨੂੰ ਛੱਡ ਦਿਓ ਇਸ ਗੱਲ ਨੂੰ। ਇਹ ਪਿਛਲੇ ਹਫ਼ਤੇ, ਡੇਢ ਹਫ਼ਤਾ ਪਹਿਲੇ ਜਿਸ ਵੇਲੇ KP 'ਚ ਫਲੱਡ ਸ਼ੁਰੂ ਹੋਏ ਸਨ ਤੇ ਇਹ ਬਾਜੀ ਆਸਮਾ ਸ਼ਰਾਜ਼ੀ ਬੁਨੇਰ ਪਹੁੰਚ ਗਈ ਸੀ। ਉੱਥੇ ਮਾਈਕ ਫੜੀ ਫਿਰਦੀ ਸੀ ਵੀ ਜਿਹੜੇ MP MN ਕਿਉਂ ਗਾਇਬ ਨੇ, ਕਿੱਥੇ ਨੇ। ਤੇ ਹੁਣ ਵੇਖੋ ਕਿੰਨੇ ਦਿਨ ਹੋ ਗਏ ਨੇ ਤੇ ਬਾਜੀ ਪੰਜਾਬ ਨਹੀਂ ਕਿਤੇ ਨਜ਼ਰ ਆਈ। ਹੁਣ ਬਾਜੀ ਨੂੰ ਜਿਹੜੀ ਹੈ ਨਾ ਉਹ ਸੂਲ ਪੈ ਗਈ। ਇਹ ਕੋਈ ਗਾਲ ਨਹੀਂ ਹੁੰਦੀ, ਸੂਲ ਪੈ ਗਈ। ਇੰਜੀ ਵੀ ਜਿਵੇਂ ਦਰਦ ਉੱਠ ਗਈ ਹੈ ਬਾਜੀ ਨੂੰ। ਹੁਣ ਜਿਹੜੀ ਹੈ ਨਾ ਉਹ ਜਨਾਬ ਲਕਵਾ ਮਿਲ ਗਿਆ ਸਿਆਫਤੀ ਤੌਰ 'ਤੇ। ਲਕਵਾ ਮਤਲਬ ਕਿ ਸਾਫਤੀ ਤੌਰ 'ਤੇ ਬਾਜੀ ਦਾ, ਸਾਫਤੀ ਤੌਰ 'ਤੇ ਕਹਿਣਾ ਕਿ ਬਾਜੀ ਦੀ ਸਾਫਤ ਦਾ ਮੂੰਹ ਵਿੰਗਾ ਹੋ ਗਿਆ। ਇਸ ਲਈ ਬਾਜੀ ਜਿਹੜੀ ਹੈ ਉਹ ਹੁਣ ਪੰਜਾਬ ਨਹੀਂ ਆ ਰਹੀ। ਤੇ ਮੇਰਾ ਖਿਆਲ ਹੈ ਕਿਸੇ ਤਰੀਕੇ ਨਾਲ ਬਾਜੀ ਨੂੰ ਪੰਜਾਬ ਲੈ, ਇਹੋ ਹੀ ਬਾਜੀ ਹੈ ਜਿਹੜੀ ਇਮਰਾਨ ਖਾਨ ਦੇ ਜ਼ਮਾਨੇ ਜਾ ਕੇ ਆਂਦੀ ਸੀ ਕਿ ਉੱਥੇ ਜਿਹੜਾ ਇਤਵਾਰ ਬਾਜ਼ਾਰ ਹੁੰਦਾ ਸੀ ਉੱਥੇ ਲੋਕਾਂ ਦੇ ਇੰਟਰਵਿਊ ਲੈਂਦੀ ਫਿਰਦੀ। ਅੱਛਾ, ਤੁਹਾਨੂੰ ਪਤਾ ਹੋਵੇ ਕਿ ਆਸਮਾ ਸ਼ਰਾਜ਼ੀ ਸਾਹਿਬ ਨੂੰ ਨਵਾਜ਼ ਸ਼ਰੀਫ ਸਾਹਿਬ ਮੂੰਹ ਬੋਲੀ ਬੇਟੀ ਆਖਦੇ ਨੇ। ਮਤਲਬ ਇਹ ਮਰੀਮ ਨਵਾਜ਼ ਸਾਹਿਬਾ ਦੀਆਂ ਭੈਣ ਵੀ ਨੇ ਮੂੰਹ ਬੋਲੀ। ਛੋਟੀ ਹੈ ਕਿ ਵੱਡੀ ਹੈ ਇਹ ਸਾਨੂੰ ਨਹੀਂ ਪਤਾ, ਅਸੀਂ ਇਸ ਰੌਲੇ 'ਚ ਨਹੀਂ ਪੈਣਾ। ਇਹ ਉਮਰ ਦਾ ਤੁਹਾਨੂੰ ਪਤਾ ਬੜਾ ਰੌਲਾ ਹੁੰਦਾ ਖਵਾਤੀਨ ਦਾ, ਅਸੀਂ ਇਸ ਕੰਮ 'ਚ ਨਹੀਂ ਪੈਣਾ। ਬਹਰਹਾਲ ਇਹ ਮੂੰਹ ਬੋਲੀ ਉਹਨਾਂ ਦੀ ਬੇਟੀ ਹੈ, ਇਸ ਲਈ ਇਹਦਾ ਬਣਦਾ ਹੈ। ਲੇਕਿਨ ਸਾਨੂੰ ਅਫਸੋਸ ਸਿਰਫ ਉਦੋਂ ਹੁੰਦਾ ਜਦੋਂ ਵਾਪਸ ਗਾਲਮੰਦਾ ਕਰਦੀ ਹੈ ਲੋਕਾਂ ਨੂੰ, ਗਲੀਜ਼ ਜ਼ੁਬਾਨ ਇਸਤੇਮਾਲ ਕਰਦੇ ਨੇ। ਕੁੱਤਾ, ਕੁੱਤੇ ਦੀ ਦੁਮ, ਮੀਨ ਮੁਹਤਰਮਾ, ਬਾਜੀ ਕਹਿ ਕੇ ਜ਼ਿਕਰ ਕਰੋ ਫਿਰ ਵੀ ਵਾਪਸ ਗਾਲਾਂ ਕੱਢਦੇ ਨੇ। ਤੇ ਦੂਸਰਾ ਮਸਲਾ ਇਹ ਹੈ ਕਿ ਜਦੋਂ ਹਜੇ ਵੀ ਇਹ ਸਾਰਾ ਚੱਜ ਕਰਨ ਤੋਂ ਬਾਅਦ ਵੀ ਆਪਣੇ ਆਪ ਨੂੰ ਇੰਡੀਪੈਂਡੈਂਟ ਸਹਾਫੀ ਆਖਦੇ ਨੇ, ਉਸ ਵੇਲੇ ਥੋੜ੍ਹਾ ਜਿਹਾ ਸਾਨੂੰ ਜਿਹੜਾ ਉਹ ਮਸਲਾ ਬਣਦਾ। ਅੱਛਾ ਜੀ, ਅੱਗੇ ਚੱਲੀਏ। ਤੁਹਾਨੂੰ ਇਹ ਦੱਸਣੀ ਅਗਲੀ ਗੱਲ ਕਿ ਅਲ ਖਿਦਮਤ ਫਾਊਂਡੇਸ਼ਨ ਵਾਲਿਆਂ ਨੇ ਲੋਕਾਂ ਨੂੰ ਕੋਈ ਬਿਰਿਆਨੀ ਸ਼ਰਿਆਨੀ ਖਵਾਈ ਹੈ ਤੇ ਉੱਥੇ ਲੋਕ ਜਿਹੜੇ ਨੇ ਉਹ ਸਿੱਧੇ ਹੋ ਗਏ ਨੇ। ਉਹਨਾਂ ਆਖਿਆ ਵੀ ਜੀ ਤੁਸੀਂ 100 ਰੁਪਏ ਦੀ ਬਿਰਿਆਨੀ ਖਵਾ ਕੇ ਤੇ ਸਾਡੀ ਫਿਲਮ ਬਣਾ ਰਹੇ ਹੋ, ਫਿਲਮ ਮਤ ਬਣਾਓ। ਉੱਥੇ ਪੈ ਗਿਆ ਰੌਲਾ, ਕਿਸੇ ਪਿੰਡ 'ਚ ਗਏ ਸਨ। ਤੇ ਮੈਂ ਅਲ ਖਿਦਮਤ ਫਾਊਂਡੇਸ਼ਨ ਤੇ ਦੂਸਰਿਆਂ ਕੋਲੋਂ ਇਹ ਰਿਕੁਐਸਟ ਕਰਾਂਗਾ ਕਿ ਜਨਾਬੇ ਵਾਲੀ ਇੰਜ ਨਾ ਕਰੋ, ਇਹ ਫਿਲਮਾਂ ਸ਼ਿਲਮਾਂ ਨਾ ਬਣਾਓ, ਤੁਹਾਡੀ ਮਿਹਰਬਾਨੀ ਹੈ। ਬਸ ਲੋਕਾਂ ਨੂੰ ਅਗਰ ਇਮਦਾਦ ਦੇ ਰਹੇ ਹੋ ਤਾਂ ਉਹਨਾਂ ਦੀ ਜਿਹੜੀ ਸੈਲਫ ਰਿਸਪੈਕਟ ਹੈ, ਸੈਲਫ ਸਟੀਮ ਹੈ, ਉਹਦਾ ਖਿਆਲ ਰੱਖੋ। ਹਾਂ, ਵੈਸੇ ਅਗਰ ਤੁਸੀਂ ਕਿਸੇ ਨੂੰ ਇਮਦਾਦ ਦਿੱਤੀ, ਉਸ ਪਿੰਡ 'ਚੋਂ ਕਿਸੇ ਬੰਦੇ ਕੋਲੋਂ ਸਾਈਨ ਕਰਾਉਣੇ ਨੇ ਗਵਾਹ ਦੇ ਤੌਰ 'ਤੇ ਵੀ ਅਸੀਂ ਇੰਨੀ ਇੱਥੇ ਇਮਦਾਦ ਕੀਤੀ ਹੈ, ਉਹ ਕਿਸੇ ਇੱਕ ਬੰਦੇ ਕੋਲ ਤੁਸੀਂ ਸਾਈਨ ਵਾਈਨ ਕਰਾ ਲਓ, ਕਿਸੇ ਇਮਾਮ ਮਸਜਿਦ ਕੋਲੋਂ ਜਾਂ ਕਿਸੇ ਹੋਰ ਜ਼ਿੰਮੇਦਾਰ ਆਦਮੀ ਦੇ ਕੋਲੋਂ, ਸਕੂਲ ਟੀਚਰ ਕੋਲ, ਕਿਸੇ ਦੇ ਕੋਲੋਂ ਵੀ ਅਸੀਂ ਇੱਥੇ ਇੰਨੀ ਇਮਦਾਦ ਦੇ ਚੱਲੇ ਹਾਂ। ਲੇਕਿਨ ਇਹ ਕਿ ਇਹ ਕੰਮ ਨਾ ਕਰੋ, ਲੋਕਾਂ ਦੀਆਂ ਫਿਲਮਾਂ ਨਾ ਬਣਾਓ, ਤੁਹਾਡੀ ਮਿਹਰਬਾਨੀ ਹੈ। ਇਹਦੇ ਨਾਲ ਮਸਲਾ ਜਿਹੜਾ ਉਹ ਬਣੇਗਾ। ਅੱਛਾ ਜੀ, ਮਰੀਮ ਨਵਾਜ਼ ਤੇ ਸ਼ਹਬਾਜ਼ ਸ਼ਰੀਫ ਅੱਜ ਕੱਲ੍ਹ ਹਰ ਗੱਲ ਨਾਲ ਇੱਕ ਹੀ ਗੱਲ ਕਹਿ ਰਹੇ ਨੇ ਵੀ ਅਸੀਂ ਡੈਮ ਬਣਾਵਾਂਗੇ, ਡੈਮ ਬਣਾਵਾਂਗੇ, ਡੈਮ ਬਣਾਵਾਂਗੇ, ਡੈਮ ਬਣਾਵਾਂਗੇ। ਚੇਤੇ ਕਰੋ 3-4 ਸਾਲ ਪਹਿਲਾਂ ਜਿਸ ਵੇਲੇ ਇਮਰਾਨ ਖਾਨ ਡੈਮ ਬਣਾਉਣ ਦੀ ਅਤੇ ਦਰਖਤ ਲਾਉਣ ਦੀ ਗੱਲ ਕਰਦਾ ਸੀ ਤੇ ਇਹ ਸਾਰੇ ਲੋਕੀ ਕਿਵੇਂ ਮਜ਼ਾਕ ਉਡਾਉਂਦੇ ਸਨ। ਬਿਲੀਅਨ ਟਰੀ ਸੁਨਾਮੀ ਦਾ ਮਜ਼ਾਕ ਕਿਵੇਂ ਉਡਾਉਂਦੇ ਸਨ ਤੇ ਬਾਕੀ ਗੱਲਾਂ ਦਾ। ਲੇਕਿਨ ਅੱਜ ਵੇਖੋ ਵੀ ਆਪਣੇ ਵੱਲੋਂ ਇਹ ਅਨਵਰ ਲੋਧੀ ਸਾਹਿਬ ਦਾ ਬਿਆਨ ਹੈ, ਇਹ ਮੂੰਹ ਆਖ ਰਹੇ ਨੇ ਕਿ ਜਨਾਬ ਅਸੀਂ ਹੁਣ ਡੈਮ ਬਣਾਉਣੇ ਨੇ, ਡੈਮ ਬਣਾਉਣੇ ਨੇ। ਹੁਣ ਗੱਲ ਮੇਰਾ ਖਿਆਲ ਇਹ 100 ਲਿੱਤਰ ਤੇ 100 ਗੰਢਾ ਖਾ ਕੇ ਇਹਨਾਂ ਨੂੰ ਗੱਲ ਸਮਝ ਆਈ ਹੈ। ਲੇਕਿਨ ਵਿਚਾਰੀ ਲਿੱਤਰ ਔਰ ਗੰਢੇ ਤੇ ਆਵਾਮ ਦੇ ਹਿੱਸੇ 'ਚ ਆਏ ਨੇ, ਉਹ ਮਾਰੇ ਗਏ ਨੇ। ਇਹਨਾਂ ਦਾ ਕੀ ਹੈ, ਇਹ ਤੇ ਉਂਝ ਹੀ ਫਿਰ ਰਹੇ ਨੇ। ਅੱਛਾ ਜੀ, ਅਗਲੇ ਪਾਸੇ ਜ਼ਰਾ ਅਗਲੀ ਖਬਰ ਦੇ ਦਈਏ। ਅਗਲੀ ਖਬਰ ਇਹ ਹੈ ਕਿ ਜਿਹੜੀ ਵਿਹਾੜੀ ਦੇ ਵਿੱਚ ਖਵਾਤੀਨ ਦੇ ਨਾਲ ਇੱਕ ਬੰਦਾ ਨਾਜ਼ੇਬਾ ਹਰਕਤ ਕਰ ਰਿਹਾ ਸੀ ਅਤੇ ਮੁਲਜ਼ਮ ਦੇ ਨੇਫੇ 'ਚ ਪਿਸਤੌਲ ਚੱਲ ਗਿਆ ਅਤੇ ਹੁਣ ਉਹ ਆਪੇ ਦਾਸਤਾਨ ਸੁਣਾਉਂਦਾ ਵੀ ਪਿਸਤੌਲ ਦੀ ਦਾਸਤਾਨ ਕੀ ਹੈ। ਲੇਕਿਨ ਚਲੋ ਉਹ ਤਾਂ ਉਹੀ ਦਾਸਤਾਨ ਹੈ ਜਿਹੜੀ ਸਾਰਿਆਂ ਨੇ ਪਹਿਲੇ ਵੀ ਸੁਣਾਈ ਹੈ, ਅਸੀਂ ਉਹਦੇ 'ਤੇ ਚਲੋ ਉਸ ਲੰਮੀ ਗੱਲ 'ਤੇ ਨਹੀਂ ਜਾਂਦੇ। ਅਗਲੀ ਖਬਰ 'ਤੇ ਆ ਜਾਂਦੇ ਕਿ ਬਾਜੀ ਮਰੀਮ ਨੇ ਪਾਕਿਸਤਾਨ ਆਰਮੀ ਦੀ ਪੂਰੀ ਮਦਦ ਦਾ ਸ਼ੁਕਰੀਆ ਅਦਾ ਕੀਤਾ। ਅੱਲਾ ਹੀ ਖੈਰ ਕਰੇ, ਕਿਤੇ ਸਿੱਧੀ ਤਾਂ ਨਹੀਂ ਹੋ ਗਈ ਬਾਜੀ, ਮੇਰਾ ਮਤਲਬ ਸਾਰੀਆਂ ਗੱਲਾਂ ਸਿੱਧੀਆਂ ਹੀ ਤਾਂ ਨਹੀਂ ਕਰਨ ਲੱਗ ਪਈ ਇਲੈਕਸ਼ਨ ਦੀਆਂ ਜਾਂ ਦੂਜੀਆਂ। ਲੇਕਿਨ ਜਦੋਂ ਫਿਰ ਅਸੀਂ ਗੌਰ ਨਾਲ ਖਬਰ ਪੜ੍ਹੀ ਤਾਂ ਉਹ ਫਿਰ ਥੱਲੇ ਅੰਦਰ ਇੱਕ ਲਫ਼ਜ਼ ਸੀ ਕਿ ਪਾਕ ਆਰਮੀ ਦੇ ਜਵਾਨਾਂ ਦੀ
ਜਿਹੜੀ ਹੈ ਨਾ ਉਹ ਮਦਦ ਦਾ ਸ਼ੁਕਰੀਆ ਅਦਾ ਕੀਤਾ। ਪਹਿਲਾਂ ਤਾਂ ਜਿਹੜੀ ਸੁਰਖੀ ਸੀ ਉਹ ਪੜ੍ਹ ਕੇ ਮੈਂ ਪਰੇਸ਼ਾਨ ਹੋ ਗਿਆ ਕਿ ਬਾਜੀ ਮਰੀਮ ਨੇ ਪਾਕ ਫੌਜ ਦਾ ਸ਼ੁਕਰੀਆ ਅਦਾ ਕੀਤਾ ਹੈ। ਮੈਂ ਕਿਹਾ ਕੁਰੇ ਪਤਾ ਨਹੀਂ 8 ਫਰਵਰੀ ਦੇ ਇਲੈਕਸ਼ਨ ਔਰ ਦੂਜੀਆਂ ਗੱਲਾਂ 'ਤੇ ਸ਼ੁਕਰੀਆ, ਮਤਲਬ ਬਾਜੀ ਨੇ ਸਿੱਧਾ ਹੀ ਸਾਰਾ ਕੰਮ ਖੋਲ੍ਹਣ ਦਾ ਫੈਸਲਾ ਕਰ ਦਿੱਤਾ ਹੈ। ਲੇਕਿਨ ਬਾਅਦ 'ਚ ਪਤਾ ਲੱਗਾ ਵੀ ਇਹ ਸੈਲਾਬ ਨਾਲ ਰਿਲੇਟਡ ਉਹਨਾਂ ਨੇ ਪਾਕ ਆਰਮੀ ਦੇ ਜਵਾਨਾਂ ਦੀ ਮਦਦ ਦਾ ਐਲਾਨ ਕੀਤਾ। ਅੱਛਾ ਜੀ, ਇਹ ਤੁਰੇ ਜਾਂਦੇ ਹਾਂ ਅਸੀਂ ਉਰਦੂ ਵੀਲੌਗ 'ਚ ਵੀ ਵਿਖਾਇਆ ਸੀ, ਤੁਹਾਨੂੰ ਵਿਖਾ ਦਈਏ। ਇਹ ਪੂਰੇ ਮੀਡੀਆ ਦੇ ਵਿੱਚ ਇਹ ਬੰਦਾ ਵਿਖਾਇਆ ਗਿਆ ਕਿ ਜੀ ਇਹ ਕਲਾਊਡ ਬਰਸਟ ਦੇ ਵਿੱਚ ਇਹ ਬੰਦਾ ਜਿਹੜਾ ਫਸ ਗਿਆ ਸੀ ਅਤੇ ਇਹਨੂੰ ਪਾਕ ਆਰਮੀ ਦੇ ਜਵਾਨਾਂ ਨੇ ਬਚਾਇਆ ਅਤੇ ਇਹਨੂੰ ਰੈਸਕਿਊ ਕੀਤਾ। ਇਹ ਹੁਣ ਜ਼ਰਾ ਗੌਰ ਕਰੋ, ਵੀਡੀਓ ਸਾਹਮਣੇ ਆ ਗਈ। ਇਹ ਵੀਡੀਓ ਬਣਾ ਰਹੇ ਸਨ, ਸ਼ੂਟਿੰਗ ਹੋ ਰਹੀ ਸੀ ਝੂਠੀ ਜਾਲੀ, ਅਤੇ ਦੂਰ ਖਲੋਤੇ ਕਿਸੇ ਬੰਦੇ ਨੇ ਦਰਿਆ ਦੇ ਪਰਲੇ ਪਾਸਿਓਂ, ਅੱਜ ਕੱਲ੍ਹ ਕੈਮਰਿਆਂ 'ਚ ਜ਼ੂਮ ਅੱਛੇ ਨੇ, ਉਹਨੇ ਇਹਨਾਂ ਦੀ ਵੀਡੀਓ ਬਣਾ ਲਈ। ਵੀਡੀਓ ਤੇ ਵੀਡੀਓ ਬਣ ਗਈ। ਇਹ ਜ਼ਰਾ ਗੌਰ ਨਾਲ ਵੇਖੋ, ਸਕਰੀਨ ਦੇ ਉੱਤੇ ਵੀਡੀਓ ਚੱਲ ਰਹੀ ਹੈ ਤੁਹਾਡੇ ਸਾਹਮਣੇ। ਇਹਨਾਂ ਪਹਿਲਾਂ ਬੰਦਾ ਪੱਥਰ 'ਤੇ ਪਾਇਆ ਲਿਜਾ ਕੇ, ਉਸ ਬੰਦੇ ਨੂੰ ਲੰਮਿਆਂ ਪਾਇਆ, ਫਿਰ ਇੱਕ ਬੰਦਾ ਥੱਲੇ ਚੁੱਕ ਚੁੱਕ ਕੇ ਉਹਦੇ 'ਤੇ ਪਾਣੀ ਸੁੱਟਣ ਡਿਆ। ਗੌਰ ਨਾਲ ਵੇਖੋ, ਉਹ ਪਾਣੀ ਸੁੱਟ ਕੇ ਉਹਨੂੰ ਗਿੱਲਾ ਕੀਤਾ। ਉੱਧਰਲੇ ਪਾਸੇ ਵੇਖੋ ਵੀ ਫਿਲਮ ਬਣ ਰਹੀ। ਫਿਰ ਉੱਥੋਂ ਇੱਕ ਫੌਜੀ ਭਾਈ ਜਿਹੜਾ ਉਹ ਰੈਸਕਿਊ ਵਾਲੀ ਪਾ ਕੇ ਜਾਂਦਾ ਜੈਕਟ ਜਿਹੀ। ਇਹ ਫੌਜੀ ਭਾਈ ਨੇ ਸਾਰੇ। ਹੁਣ ਇਹਨਾਂ ਕੋਲ ਕਿੰਨੇ ਕੰਮ ਕਰਵਾਇਆ, ਜ਼ਾਹਿਰ ਹੈ ਸਾਰੀ ਫੌਜ ਤੇ ਇਹਦੇ 'ਚ ਇਨਵਾਲਵ ਨਹੀਂ, ਲੇਕਿਨ ਇਹ ਤਾਂ ਹੈ ਨੇ ਨਾ। ਇਹ ਹੁਣ ISPR ਸਾਹਿਬ ਕਰਵਾ ਰਹੇ ਨੇ, ਜਾਂ ਕੋਈ ISI ਕਰਵਾ ਰਹੀ ਹੈ, ਜਾਂ ਇਹ ਪੰਜਾਬ ਗਵਰਨਮੈਂਟ ਕਰਵਾ ਰਹੀ ਹੈ, ਸਾਨੂੰ ਨਹੀਂ ਪਤਾ। ਬਹਰਹਾਲ ਇਹਨਾਂ ਨੇ ਜਨਾਬ ਉਹ ਫਿਲਮ ਬਣਾਈ ਹੈ ਥੱਲੇ ਜਾ ਕੇ, ਔਰ ਐਕਸਪ੍ਰੈਸ ਨਿਊਜ਼ 'ਤੇ, ਸਮਾਂ 'ਤੇ, ਨਿਓ 'ਤੇ, ਸਾਰੇ ਚੈਨਲਾਂ 'ਤੇ ਚਲਾਇਆ ਕਿ ਜੀ ਕਲਾਊਡ ਬਰਸਟ ਦੇ ਵਿੱਚ ਇਹ ਜਵਾਨ ਜਿਹੜਾ ਵੇਖੋ, ਇਹ ਹੁਣ ਮੀਡੀਆ ਦੀਆਂ ਖਬਰਾਂ ਵੇਖੋ ਵੀ ਜਵਾਨ ਫਸ ਗਿਆ ਸੀ ਅਤੇ ਉਹਨੂੰ ਰੈਸਕਿਊ ਕੀਤਾ। ਇਹ ਕੰਮ ਚੱਲ ਰਿਹਾ ਜਨਾਬ। ਝੂਠੋ ਝੂਠ 44 ਹੈ ਹਰ ਪਾਸੇ, ਸਭ ਨੇ ਤਬਾਹੀ ਬੰਨੀ ਹੋਈ ਹੈ। ਕਿਸੇ ਬੰਦੇ ਨੂੰ ਖਿਆਲ ਨਹੀਂ ਹੈ ਵੀ ਸੱਚ ਬੋਲਣਾ ਹੈ ਜਾਂ ਸੱਚ ਬੋਲ ਲਈਏ, ਜਾਂ ਇਸ ਵੇਲੇ ਸੱਚ ਬੋਲ ਲਈਏ ਜਿਸ ਵੇਲੇ ਰੱਬ ਦੀ, ਇਸ ਵੇਲੇ ਮੈਂ ਇਹੀ ਆਖਾਂਗਾ ਵੀ ਲਾਠੀ ਚੱਲਣ ਡਈ ਹੈ। ਇਸ ਵੇਲੇ ਰੱਬ ਇੱਕ ਲਾਠੀ ਹੈ ਨਾ, ਕਿ ਇਸ ਵੇਲੇ ਪੂਰਾ ਮੁਲਕ ਸੈਲਾਬ ਦੀ ਨਜ਼ਰ ਹੈ। ਲੋਕਾਂ ਦੇ ਪੱਲੇ ਕੁਝ ਨਹੀਂ ਰਿਹਾ, ਨਾ ਡੰਗਰ, ਨਾ ਘਰ, ਨਾ ਫਸਲਾਂ, ਹਰ ਸ਼ੈ ਤਬਾਹ ਹੋਈ ਹੈ। ਇਸ ਵੇਲੇ ਤੇ ਰੱਬ ਦੇ ਕਹਿਰ ਤੋਂ ਬਚ ਕੇ ਤੇ ਇਨਸਾਨ ਨੂੰ ਸੱਚ ਬੋਲਣਾ ਚਾਹੀਦਾ, ਸੱਚੀਆਂ ਗੱਲਾਂ ਕਰਨੀਆਂ ਚਾਹੀਦੀਆਂ। ਲੇਕਿਨ ਨਾ, ਵੇ ਬੁਲਿਆ ਅਸੀਂ ਮਰਨਾ ਨਾ ਹੀ, ਗੌਰ ਪਿਆ ਕੋਈ ਹੋਰ। ਇਸ ਵੇਲੇ ਵੀ ਉਹਨਾਂ ਨੇ ਆਖਿਆ ਵੀ ਅਸੀਂ ਆਪਣਾ ਜਿਹੜਾ ਤਰੋਪਾ ਉਹ ਲਾ ਕੇ ਰੱਖਣਾ। ਲਓ ਜੀ, ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।